अस्सलाम वालेकुम जी। ਇਹ ਜਦੋਂ ਦਾ ਮਰੀ ਦਾ ਵਾਕਿਆ ਹੋਇਆ ਹੈ, ਉਸ ਦਿਨ ਤੋਂ ਅੱਜ ਤੀਕਰ ਜਿਹੜੀ ਪੂਰੀ ਕੋਸ਼ਿਸ਼ ਹੋ ਰਹੀ ਪੂਰੇ ਪਾਕਿਸਤਾਨ 'ਚ, ਉਹ ਮਰੀ ਦੇ ਵਾਕਿਏ ਦੇ ਜ਼ਰੀਏ ਪੰਜਾਬੀਆਂ ਨੂੰ, ਪੰਜਾਬੀ ਕੌਮ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਖਤਲਿਫ ਲੋਕਾਂ ਵੱਲੋਂ ਕਿਤੇ ਕਿਸੇ ਪਸ਼ਤੂਨ ਕਰਨਲ ਦਾ, ਰਿਟਾਇਰਡ ਕਰਨਲ ਦਾ ਇੰਟਰਵਿਊ ਵਿਖਾਇਆ ਜਾ ਰਿਹਾ ਹੈ, ਕਿਤੇ ਸਿੰਧੀ ਕਹਿ ਰਹੇ ਨੇ ਜੀ ਉੱਥੇ ਸਿੰਧ ਵਿੱਚ ਜਦੋਂ ਹੋਈ ਸੀ ਟ੍ਰੇਨ ਹਾਦਸਾ ਹੋਇਆ ਸੀ ਤੇ ਸਿੰਧੀਆਂ ਉਹਨਾਂ ਨੂੰ ਲਿਆ ਲਿਆ ਕੇ ਰੋਟੀਆਂ ਖਵਾਈਆਂ ਸੀ। ਇਹ ਆਈਸੋਲੇਸ਼ਨ 'ਚ ਚੀਜ਼ਾਂ ਨੂੰ ਦੇਖਦੇ ਨੇ ਲੋਕ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸਭ ਤੋਂ ਜ਼ਿਆਦਾ ਜਿਹੜੀ ਇਮਦਾਦ ਕਿਸੇ ਸ਼ਹਿਰ ਦੇ ਨੌਜਵਾਨਾਂ ਕੀਤੀ ਸੀ ਕ੍ਰਾਈਸਿਸ ਟਾਈਮ ਦੇ ਉੱਤੇ, ਜਦੋਂ ਜ਼ਲਜ਼ਲਾ ਆਇਆ ਸੀ ਜਾਂ ਜਦੋਂ ਸੈਲਾਬ ਆਏ ਸਨ, ਉਦੋਂ ਲਾਹੌਰੋਂ ਮੁੰਡੇ ਗਏ ਸਨ। ਸਾਡੇ ਲਾਹੌਰ ਦੇ ਨੌਜਵਾਨ ਗਏ ਸਨ ਔਰ ਉਹਨਾਂ ਸਭ ਤੋਂ ਜ਼ਿਆਦਾ ਆਫਤ ਜ਼ਦਗਾਨ ਦੀ ਮਦਦ ਕੀਤੀ ਸੀ। ਇੱਥੋਂ ਬਿਸਤਰੇ ਲੈ ਕੇ ਗਏ, ਇੱਥੋਂ ਕੱਪੜੇ ਲੈ ਕੇ ਗਏ। ਪੂਰਾ ਪੂਰਾ ਮਹੀਨਾ, ਡੇਢ ਡੇਢ ਮਹੀਨਾ ਜਾ ਕੇ ਆਜ਼ਾਦ ਕਸ਼ਮੀਰ 'ਚ ਰਹੇ ਉਹ। ਤੇ ਪੰਜਾਬੀ ਕੌਮ ਨੂੰ ਇੰਝ ਵਿੱਚ ਬਹਾਨਾ ਲੱਭਣੇ ਕਿ ਕਿਸੇ ਤਰ੍ਹਾਂ ਅਸੀਂ ਪੰਜਾਬੀਆਂ ਨੂੰ ਜ਼ਲੀਲ ਕਰ ਸਕੀਏ। ਇਹ ਬੜੀ ਅਫਸੋਸਨਾਕ ਗੱਲ ਹੈ। ਜੇ ਅਸੀਂ ਗੱਲ ਕਰਨ ਤੇ ਆਉਂਦੇ ਹਾਂ ਤੇ ਲੋਕ ਕਹਿੰਦੇ ਨੇ ਕਿ ਜੀ ਤੁਸੀਂ ਇੰਝ ਜਵਾਬ ਨਾ ਦਿਓ। ਅਸੀਂ ਹੁਣ ਇੰਝ ਕਿੰਝ ਜਵਾਬ ਨਾ ਦੇਈਏ? ਮਤਲਬ ਇੱਕ ਵਾਰੀ ਮੂੰਹ ਅੱਗੇ ਕਰ ਦਈਏ, ਥੱਪੜ ਮਾਰੋ, ਫਿਰ ਦੂਜੀ ਵਾਰੀ ਮੂੰਹ ਦੂਜਾ ਪਾਸਾ ਅੱਗੇ ਕਰ ਦਈਏ, ਫਿਰ ਥੱਪੜ ਖਾਈਏ, ਫਿਰ ਤੀਜੀ ਵਾਰੀ ਫਿਰ ਅਸੀਂ ਚਪੇੜ ਪਵੇ ਸਾਡੇ। ਤੇ ਇਹ ਕੰਮ ਬਹਰਹਾਲ ਮੁਮਕਿਨ ਨਹੀਂ, ਔਰ ਇਹ ਗੈਰ ਫਿਤਰੀ ਤਸਵੁਰਾਤ ਜਿਹੜੇ ਨੇ ਅਖਲਾਕੀਆਤ ਦੇ, ਇਹ ਮੁਮਕਿਨ ਨਹੀਂ ਹੁੰਦੇ। ਲੋਕਾਂ ਨੂੰ ਚਿਹਰਾ ਦਿਖਾਉਣਾ, ਸੱਚ ਸਾਹਮਣੇ ਲਿਆਉਣਾ ਬੜਾ ਜ਼ਰੂਰੀ ਹੁੰਦਾ ਹੈ। ਸਾਨੂੰ ਉਹ ਸਿੰਧੀ ਵੀ ਗੱਲਾਂ ਕਰ ਰਹੇ ਨੇ ਜਿਨ੍ਹਾਂ ਦੇ ਥਰ ਦੇ ਵਿੱਚ ਕਿਸੇ ਪਰਦੇਸੀ ਦੀ ਗੱਡੀ ਲੰਘ ਰਹੀ ਹੋਵੇ ਤੇ ਅੱਗੇ ਜਾਣਬੁੱਝ ਕੇ ਕੋਈ ਬੱਕਰੀ ਦਾ ਬੱਚਾ ਸਿੱਟ ਕੇ ਜਾਂ ਕੋਈ ਖੋਤਾ ਪਿੱਛੋਂ ਹੱਕ ਕੇ ਜਾਂ ਊਂਠ ਜਿਹੜਾ ਉਹ ਅੱਗੇ ਲਿਆ ਕੇ ਉਹਨੂੰ ਉਹਦੇ ਨਾਲ ਟਕਰਾ ਕੇ ਉਹਦਾ 60 ਲੱਖ ਵਟਿਆ ਜਾਂਦਾ ਹੈ ਸਿੰਧੀਆਂ ਵੱਲੋਂ। ਔਰ ਇਸੇ ਤਰ੍ਹਾਂ ਫਿਰ ਇੱਕ ਗਾਂ ਜਿਹੜੀ ਉਹ ਡੰਪਰ ਨਾਲ ਵੱਜਦੀ ਹੈ ਤੇ ਉਹਦਾ 50 ਲੱਖ ਵਟਿਆ ਜਾਂਦਾ ਹੈ। ਕਿਹੜਾ ਊਠ 60 ਲੱਖ ਦਾ, ਕਿਹੜੀ ਗਾਂ ਦੀ ਨਸਲ ਜਿਹੜੀ ਹੈ ਉਹ 50 ਲੱਖ ਦੀ ਹੁੰਦੀ। ਇਹ ਉਹ ਵਾਕਿਆਤ ਨੇ ਜਿਹੜੇ ਸਿੰਧ 'ਚ ਰਿਪੋਰਟਡ ਨੇ। ਔਰ ਕਿਉਂ? ਕਿਉਂਕਿ ਉਹ ਗੈਰ ਮਕਾਮੀ ਸਨ, ਉਹ ਸਿੰਧ ਦੇ ਬਸ਼ਿੰਦੇ ਨਹੀਂ ਸਨ। ਇਹ ਦੋਵੇਂ ਡੰਪਰ ਡਰਾਈਵਰ ਜਿਹੜੇ ਸਨ ਇਹ ਹਾਲਾਂਕਿ ਪਸ਼ਤੂਨ ਸਨ, ਪੰਜਾਬੀ ਨਹੀਂ ਸਨ। ਲੇਕਿਨ ਨਤਾਰਾ ਕਰਨਾ ਚਾਹੀਦਾ ਹੈ, ਹਕੀਕਤ ਦੱਸਣੀ ਚਾਹੀਦੀ। ਜਦੋਂ ਪੰਜਾਬੀਆਂ ਨੂੰ ਇਸ ਹੱਦ ਤੱਕ ਇਹ ਜ਼ਲੀਲ ਕਰ ਰਹੇ ਨੇ ਇੱਕ ਮਰੀ ਦੇ ਇੰਸੀਡੈਂਟ ਦੇ ਉੱਤੇ, ਜਿੱਥੇ ਕਿ ਦੁਕਾਨਦਾਰ ਵੀ 80% ਦੁਕਾਨਦਾਰ ਬਾਹਰੋਂ ਹੈ ਔਰ ਮਰੀ ਨੂੰ ਬਹਾਨਾ ਬਣਾ ਕੇ, ਔਰ ਮਰੀ ਦਾ ਕਸੂਰ ਹੈ ਕਿ ਉਹ ਵੀ ਪੰਜਾਬ 'ਚ, ਜਿਵੇਂ ਸਾਡਾ ਕਸੂਰ ਇਹ ਸੀ ਕਿ ਅਸੀਂ ਪੰਜਾਬ 'ਚ ਜੰਮੇ ਸਾਂ ਤੇ ਸਿੰਧ 'ਚ ਚਲੇ ਗਏ, ਉਸੇ ਤਰ੍ਹਾਂ ਮਰੀ ਵਾਲਿਆਂ ਦਾ ਵੀ ਕਸੂਰ ਇਹ ਵੇ ਕਿ ਉਹ ਮਰੀ ਜਿਓਗ੍ਰਾਫਿਕਲੀ ਪੰਜਾਬ ਦਾ ਹਿੱਸਾ ਹੈ। ਲਿਹਾਜ਼ਾ ਉਹ ਬਹਾਨੇ ਪੰਜਾਬੀ ਕੌਮ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉੱਥੇ ਇਹਨਾਂ ਬਹਾਨਿਆਂ ਨਾਲ ਹੀ। ਇਸੇ ਤਰ੍ਹਾਂ ਜੇ ਤੁਸੀਂ KPK ਦੀ ਗੱਲ ਕਰੋ, ਜਿਹੜੇ ਉਹ ਕਰਨਲ ਸਾਹਿਬ ਉੱਥੇ ਬੜਾ ਲੈਕਚਰ ਦੇ ਰਹੇ ਨੇ, ਉਹਨਾਂ ਨੂੰ ਕੋਈ ਪੁੱਛੇ ਕਿ ਆਇਆ ਕਿ ਤੁਸੀਂ ਜਿਹੜੇ ਤੁਹਾਡਾ ਟਰਾਈਬਲ ਬੈਲਟ ਹੈ ਜਿਹੜਾ ਸਾਬਕਾ ਔਰ ਹਾਲੇ ਵੀ ਉਂਝ ਦਾ ਹੀ ਹੈ, ਕੀ ਉੱਥੇ ਕਿਸੇ ਪੰਜਾਬੀ ਨੂੰ ਤੁਸੀਂ ਜਨਰਲ ਸਟੋਰ ਵੀ ਖੋਲ੍ਹਣ ਦਿੰਦੇ ਹੋ? ਤੁਸੀਂ ਤੇ ਇੱਥੇ ਆ ਕੇ ਪਲਾਜ਼ਿਆਂ ਦੇ ਮਾਲਕ ਬਣੇ ਬੈਠੇ ਹੋ। ਪੰਜਾਬ ਦੇ ਵਿੱਚ ਥਾਂ ਥਾਂ ਹਰ ਸ਼ਹਿਰ 'ਚ ਤੁਸੀਂ ਕਬਜ਼ੇ ਕੀਤੇ ਨੇ, ਹਰ ਸ਼ਹਿਰ 'ਚ ਤੁਸੀਂ ਪ੍ਰਾਪਰਟੀਆਂ ਖਰੀਦੀ ਜਾ ਰਹੇ ਹੋ ਔਰ ਪ੍ਰਾਪਰਟੀਆਂ ਵੀ ਕਾਲੇ ਪੈਸੇ ਨਾਲ, ਕਾਲੇ ਧਨ ਨਾਲ ਖਰੀਦ ਰਹੇ ਹੋ। ਕਿਉਂ? ਕਿਉਂਕਿ ਇੱਕ ਤੇ ਇਹ ਕਿ ਉਹ ਡਰੱਗ ਮਨੀ ਹੈ ਜ਼ਿਆਦਾਤਰ, ਔਰ ਦੂਜਾ ਇਹ ਵੇ ਕਿ ਡਰੱਗ ਮਨੀ ਨਾ ਵੀ ਹੋਵੇ ਤੇ ਸਮਗਲਡ ਆਈਟਮਸ ਨੇ। ਸਮਗਲਡ ਆਈਟਮ ਇੱਕ ਬੰਦਾ ਸਮਗਲਿੰਗ ਦਾ ਮਾਲ ਲਿਆ ਕੇ ਡਿਊਟੀ ਫ੍ਰੀ, ਜਿਹਦੇ ਤੇ ਡਿਊਟੀ ਕੋਈ ਨਹੀਂ ਉਹਨੇ ਪੇ ਕੀਤੀ ਹੋਈ, ਉਹ ਲਿਆ ਕੇ ਇੱਥੇ ਪੰਜਾਬ ਦੇ ਫੈਸਲਾਬਾਦ ਦੇ ਤਾਜਰ ਦੇ ਮੁਕਾਬਲੇ 'ਚ ਕਪੜਾ ਵੇਚੇਗਾ। ਤੇ ਫੈਸਲਾਬਾਦ ਦਾ ਤਾਜਰ ਕਿਸ ਤਰ੍ਹਾਂ ਹੁੰਦੀ ਹੈ ਇੰਪੋਰਟ ਕੁਆਲਿਟੀ ਦਾ ਮੁਕਾਬਲਾ ਕਰ ਸਕਦਾ ਹੈ ਮੇਡ ਇਨ ਪਾਕਿਸਤਾਨ ਮਸਨੂਆਤ ਨਾਲ, ਜਿੱਥੇ ਬਿਜਲੀ ਵੀ ਮਹਿੰਗੀ, ਰਿਆਸਤ ਦੀ ਹਰ ਸ਼ੈ ਮਹਿੰਗੀ। ਉਹ ਉੱਥੋਂ ਚੀਜ਼ਾਂ ਲਿਆਉਂਦੇ ਨੇ ਨਾ, ਉੱਥੇ ਉਹ ਬਿਜਲੀ ਦੇ ਬਿੱਲ ਦਿੰਦੇ ਨੇ। ਹਰ ਚੀਜ਼ ਜਿਹੜੀ ਉਹ ਸਮਗਲ ਆਉਂਦੀ ਔਰ ਉਹ ਚੁੱਕ ਕੇ ਲਿਆ ਕੇ ਪੰਜਾਬ 'ਚ ਇਹ ਸ਼ਾਮਲਾਟ ਬਣੀ ਹੀ ਪੰਜਾਬ ਸਾਡਾ, ਤੇ ਇੱਥੇ ਆ ਕੇ ਉਹ ਵੇਚ ਕੇ ਚਲੇ ਜਾਂਦੇ ਨੇ। ਔਰ ਫਿਰ ਗਾਲਾਂ ਵੀ ਪੰਜਾਬੀ ਹੀ ਖਾਵੇ, ਕੌਮ ਵੀ ਜਿਹੜੀ ਹੈ ਉਹ ਪੰਜਾਬੀ ਹੀ ਸਭ ਤੋਂ ਨੀਵੀਂ ਦੱਸੀ ਜਾਏ। ਤੇ ਇਹ ਜ਼ਿਆਦਤੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਤੀਜੇ ਜਿਹੜੇ ਨੇ ਸਿੰਧੀਆਂ ਤੇ ਪਸ਼ਤੂਨਾਂ ਤੋਂ ਇਲਾਵਾ, ਉਹਨਾਂ ਦਾ ਤਾਂ ਜਾਨ ਨੂੰ ਪਤਾ ਹੈ ਕਿ ਉਹ ਕੀ ਕਰਦੇ ਪਏ ਨੇ।
ਉਹ ਤਾਂ ਏਡੇ ਕੁ ਮਹਿਮਾਨ ਨਵਾਜ਼ ਨੇ ਕਿ ਉੱਥੇ ਕੋਈ ਪੰਜਾਬੀ ਚਲਾ ਜਾਏ ਤੇ ਉਹਦੀ ਲਾਸ਼ ਜਿਹੜੀ ਹੈ ਉਹ ਬਕਾਇਦਾ ਤੋਹਫੇ ਦੇ ਤੌਰ ਤੇ ਵਾਪਸ ਭੇਜ ਦਿੰਦੇ ਨੇ ਬਲੋਚਿਸਤਾਨ ਵਾਲੇ ਬਲੋਚ। ਤੇ ਇਹ ਸਾਰੀ ਸੂਰਤ-ਏ-ਹਾਲ ਹੈ। ਔਰ ਦੂਸਰੇ ਇਹ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਫਿਕਰੀ ਕੰਗਾਲ ਲੋਕ ਨੇ, ਇਹ ਪੀਟੀਆਈ 'ਚ ਇੱਕ ਕਾਬਿਲ ਨਫ਼ਰਤ ਜਨਰੇਸ਼ਨ ਜਿਹੜੀ ਪਲ बढ़ ਕੇ ਜਵਾਨ ਹੋ ਗਈ ਹੈ ਔਰ ਅਜ਼ਾਬ-ਏ ਇਲਾਹੀ ਤੋਂ ਘੱਟ ਨਹੀਂ, ਕਿ ਇਹ ਬਜਾਏ ਇਸ ਦੇ ਕਿ ਇੱਥੇ ਰਿਆਸਤ ਨੂੰ ਜ਼ਿੰਮੇਦਾਰ ਕਰਾਰ ਦੇਣ, ਰਿਆਸਤ ਦੇ ਅਦਾਰਿਆਂ ਦੇ ਉੱਤੇ ਜ਼ਿੰਮੇਦਾਰੀ ਪਾਉਣ, ਇਹ ਸਾਰਾ ਕਸੂਰ ਜਿਹੜਾ ਹੈ ਉਹ ਸਾਡੇ ਪੰਜਾਬੀਆਂ ਤੇ ਪਾਈ ਜਾਂਦੇ ਨੇ, ਮਰੀ ਵਾਲਿਆਂ ਤੇ ਪਾਈ ਜਾਂਦੇ ਨੇ। ਉਹ ਰਿਆਸਤ ਦੇ ਅਦਾਰੇ ਕਿੱਥੇ ਸਨ? ਕਿਸੇ ਨੇ ਠੀਕ ਆਖਿਆ ਕਿ ਉੱਥੇ ਬੇਸ਼ੁਮਾਰ ਕੰਟੋਨਮੈਂਟ ਏਰੀਆ ਹੈ, ਸਾਰਿਆ ਉੱਥੇ ਬੈਠੀ ਹੈ, ਆਰਮੀ ਬੈਠੀ ਹੈ, ਉੱਤੇ ਵੀ ਆਰਮੀ ਬੈਠੀ, ਥੱਲੇ ਵੀ ਆਰਮੀ ਬੈਠੀ। ਉਸ ਤੋਂ ਇਲਾਵਾ ਇਹ ਆਰਮੀ ਦਾ ਵੀ ਕੰਮ ਨਹੀਂ, ਪਹਿਲੇ ਤਾਂ ਇਹ ਜਿਹੜੇ ਸਾਡੀ ਇੰਤਜ਼ਾਮੀਆ ਹੈ ਉਹ ਕਿੱਥੇ, ਜਿੰਦੀ ਉਹ ਤਾਰੀਫਾਂ ਅਨਸਾਰ ਅਬਾਸੀ ਇੱਕ ਦਿਨ ਪਹਿਲੇ ਰੀਟਵੀਟ ਕਰ ਰਿਹਾ ਸੀ ਕਿ ਇਹ ਏਸੀ ਮਰੀ ਨੇ ਬੜਾ ਕਮਾਲ ਕਰਤਾ। ਉਸ ਤੋਂ ਪਹਿਲੇ ਆਪ ਤਰੀਕੇ ਇਨਸਾਫ ਵਾਲੇ ਬਾਰ-ਬਾਰ ਟਵੀਟਸ ਕਰ ਰਹੇ ਸਨ ਕਿ ਜੀ ਵੇਖੋ ਇਹ ਤਾਂ ਸਾਰਾ ਕੁਝ ਜਿਹੜਾ ਹੈ ਇਹ ਤਾਂ ਹਕੂਮਤ ਕਾਮਯਾਬ ਹੈ ਲੇਕਿਨ ਪ੍ਰੋਪੇਗੰਡਾ ਹੋ ਰਿਹਾ ਹੈ, ਇਹ ਤਾਂ ਮਈਸ਼ਤ ਕਿੱਥੇ ਚਲੀ ਗਈ ਹੈ, ਇੱਥੇ ਤਾਂ ਇਨਕਲਾਬ ਆ ਗਿਆ ਹੈ ਟੂਰਿਜ਼ਮ ਇੰਡਸਟਰੀ 'ਚ ਕਿ ਇਹ 1 ਲੱਖ ਗੱਡੀ ਮਰੀ 'ਚ ਐਂਟਰ ਹੋ ਗਈ। ਉਦੋਂ ਤੇ ਤਾਰੀਫਾਂ ਕਰ ਰਹੇ ਸਨ ਤੇ ਬੇਸ਼ਰਮੀ ਦੀ ਹੱਦ ਹੈ ਇਸ ਨੌਜਵਾਨ ਨਸਲ ਦੀ ਔਰ ਇਹਨਾਂ ਨਾਲ ਜੁੜੀ ਇਮਰਾਨ ਖਾਨ ਤੱਕ ਬੇਸ਼ਰਮੀ ਦੀ ਹੱਦ ਹੈ ਕਿ ਇਹ ਬਜਾਏ ਇਸ ਦੇ ਕਿ ਉਹਦੇ ਤੇ ਸ਼ਰਮਿੰਦਾ ਹੋਣ, ਫਵਾਦ ਚੌਧਰੀ ਹਰੀ ਇਹ ਸਾਰੇ ਹੱਸ-ਹੱਸ ਕੇ ਗੱਲਾਂ ਉਦੋਂ ਕਰ ਰਹੇ ਸਨ, ਕ੍ਰੈਡਿਟ ਲੈ ਰਹੇ ਸਨ। ਤੇ ਜਦੋਂ ਉੱਥੇ ਇੱਕ ਹਾਦਸਾ ਹੋ ਗਿਆ, ਉਹ ਜਿੱਥੇ ਕੈਪੈਸਿਟੀ ਜਿਹੜੀ 3500 ਗੱਡੀਆਂ ਦੀ ਸੀ, ਉੱਥੇ ਤੁਸੀਂ 1 ਲੱਖ ਗੱਡੀ ਐਂਟਰ ਕਰ ਲਈ ਤੇ ਕਸੂਰ ਕਿਹਦਾ ਹੈ? ਉਹ ਮਰੀ ਦੇ ਲੋਕਾਂ ਦਾ ਕਸੂਰ ਹੈ ਜਾਂ ਇੰਤਜ਼ਾਮੀਆ ਦਾ ਕਸੂਰ ਹੈ? ਇੰਤਜ਼ਾਮੀਆ ਜਿਹੜਾ ਤਾਜਰ ਬੈਠਾ, ਤਾਜਰ ਨੇ ਤਾਂ ਨਹੀਂ ਗਾਹਕਾਂ ਨੂੰ ਰੋਕਣਾ, ਤੁਹਾਡਾ ਕੰਮ ਸੀ ਤੁਸੀਂ ਪ੍ਰੀਐਮਪਟ ਕਰਦੇ। ਤੁਹਾਨੂੰ ਸਰਕਾਰ ਕਾਹਦੇ ਲਈ ਦਿੱਤੀ ਗਈ? ਸਰਕਾਰ ਹਮੇਸ਼ਾ ਐਸੇ ਲੋਕਾਂ ਨੂੰ ਦਿੱਤੀ ਜਾਂਦੀ ਜਿਹੜੇ ਆਮ ਲੋਕਾਂ ਤੋਂ ਬਿਹਤਰ ਸੋਚ ਰੱਖ ਸਕਦੇ ਹੋਣ, ਉਹ ਪ੍ਰੀਐਮਪਟਿਵ ਮੇਜਰਸ ਲੈ ਸਕਦੇ ਹੋਣ, ਉਹ ਦੀਵਾਰ ਦੇ ਕੰਧ ਦੇ ਦੂਜੇ ਪਾਸੇ ਵੇਖਣ ਦੀ ਸਲਾਹੀਅਤ ਰੱਖਦੇ ਹੋਣ, ਦੂਰਅੰਦੇਸ਼ ਹੋਣ। ਤੇ ਤੁਹਾਡੇ 'ਚ ਤਾਂ ਕੋਈ ਖੂਬੀ ਵੀ ਨਹੀਂ ਹੈ ਤੇ ਤੁਸੀਂ ਕਿਉਂ ਹਕੂਮਤ 'ਚ ਬੈਠੇ ਹੋਏ ਹੋ, ਕਿਉਂ ਚਿਮੜੇ ਹੋਏ ਹੋ? ਹੁਣ ਤੁਸੀਂ ਆਪਣੇ ਤੋਂ ਉਹ ਆਪਣਾ ਜੁਰਮ ਛੁਪਾਉਣ ਵਾਸਤੇ ਤੁਸੀਂ ਮਰੀ ਦੇ ਲੋਕਾਂ ਨੂੰ ਮੁਜਰਮ ਬਣਾਈ ਜਾ ਰਹੇ ਹੋ। ਮਰੀ ਦੇ ਲੋਕਾਂ ਦਾ ਕੋਈ ਕਸੂਰ ਨਹੀਂ, ਕਸੂਰ ਹੈ ਤੁਹਾਡਾ, ਤੁਹਾਡੇ ਅਦਾਰਿਆਂ ਦਾ, ਤੁਹਾਡੀ ਹਕੂਮਤ ਦਾ ਔਰ ਇਹਨਾਂ ਦੇ ਵਜ਼ੀਰਾਂ ਮਸ਼ੀਰਾਂ ਦਾ। ਤੁਸੀਂ ਜਾਣ-ਬੁੱਝ ਕੇ ਇੱਕ ਤੇ ਉੱਥੇ ਇੰਨਾ ਰਸ਼ ਕਰਾਊਡ ਇਕੱਠਾ ਕੀਤਾ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜੀ ਮੁਈਸ਼ਤ ਤੋਂ ਬੜੀ ਉੱਚੀ ਜਾ ਰਹੀ ਹੈ ਜੀ। ਹਾਂਜੀ, ਭਾਵੇਂ ਲੋਕਾਂ ਨੂੰ ਆਟਾ ਨਾ ਮਿਲੇ, ਭਾਵੇਂ ਲੋਕਾਂ ਦੀ ਕੁਵਤੇ ਖਰੀਦ ਚੀਨੀ ਤੋਂ ਮੁੱਕ ਗਈ ਹੋਵੇ, ਭਾਵੇਂ ਲੋਕਾਂ ਦੀ ਕੁਵਤੇ ਖਰੀਦ ਪੈਟਰੋਲ ਖਰੀਦਣ ਜੋਗੀ ਨਾ ਰਹੀ ਹੋਵੇ, ਹਰ ਸ਼ੈ ਤੁਸੀਂ ਮਹਿੰਗੀ ਕਰ ਚੁੱਕੇ ਹੋ, ਲੇਕਿਨ ਤੁਸੀਂ ਇਹ ਸਾਬਤ ਕਰਨਾ ਚਾਹ ਰਹੇ ਹੋ ਕਿ ਮੁਈਸ਼ਤ ਬੜੀ ਦੁਰਸਤ ਸਿਮਤ 'ਚ ਜਾ ਰਹੀ ਔਰ ਇਸੇ ਵਾਸਤੇ ਤੁਸੀਂ ਇਹ ਕੌਨਸ਼ੀਅਸ ਐਫਰਟ ਸੀ। ਮੈਂ ਇਹ ਸਮਝਣਾ ਕਿ ਇਹ ਇੱਕ ਸੋਚੇ ਸਮਝੇ ਮਨਸੂਬੇ ਦੇ ਤਹਿਤ ਉੱਥੇ 1 ਲੱਖ ਬੰਦਾ ਇਕੱਠਾ ਕੀਤਾ ਹੈ। ਹਾਂ, ਜੋ ਨਤੀਜਾ ਨਿਕਲਿਆ ਇਹ ਸ਼ਾਇਦ ਇਹਨਾਂ ਨਹੀਂ ਸੀ ਅਕਲ ਦੇ ਅੰਨ੍ਹਿਆਂ ਨੇ ਸੋਚਿਆ ਕਿ ਇਹਦਾ ਕੋਈ ਇੰਝ ਦਾ ਨਤੀਜਾ ਵੀ ਨਿਕਲ ਸਕਦਾ ਹੈ, ਕੋਈ ਇੰਝ ਦਾ ਨੈਚੁਰਲ ਡਿਜ਼ਾਸਟਰ ਵੀ ਹੋ ਸਕਦਾ ਹੈ ਔਰ ਇਹ ਸਾਰੀ ਗੱਲ ਪੁੱਠੀ ਵੀ ਪੈ ਸਕਦੀ ਹੈ। ਇਹਨਾਂ ਨਹੀਂ ਸੋਚਿਆ ਹੋਣਾ। ਉਹਦੀ ਵਜ੍ਹਾ ਇਹੀ ਹੈ ਕਿ ਮਰੀ ਸਿਰਫ 60 ਕਿਲੋਮੀਟਰ ਹੈ ਔਰ ਬਨੀਗਾਲੇ ਤੋਂ ਮੇਰੇ ਖਿਆਲ 'ਚ 40 ਕਿਲੋਮੀਟਰ ਹੈ ਤੇ ਇਹਨਾਂ ਇਹ ਨਹੀਂ ਸੋਚਿਆ ਹੋਣਾ ਕਿ ਇੰਨੀ ਜਿਹੜਾ ਕਰੀਬ ਹੈ ਤੇ ਇੱਥੇ ਇੰਝ ਦੀ ਕੋਈ ਚੀਜ਼ ਹੋ ਸਕਦੀ। ਵੈਸੇ ਵੀ ਮਰੀ ਦੇ ਵਿੱਚ ਜਿਹੜੀ ਸਨੋਫਾਲ ਹੋਈ ਬੜੀ ਅਨਪ੍ਰੈਸੀਡੈਂਟਡ ਸੀ, ਇੰਝ ਦੀ ਕਦੀ ਹੋਈ ਹੀ ਨਹੀਂ ਸੀ। ਸੋ ਇਹਨਾਂ ਕੋਲ ਬਹੁਤ ਸਾਰੇ ਸਨ, ਸੇਫਟੀ ਵਾਲਵ ਵੀ ਸਨ ਔਰ ਇਹ ਸੋਚਿਆ ਵੀ ਨਹੀਂ ਸੀ ਇਹਨਾਂ ਕਿ ਇੰਝ ਦੀ ਸਨੋਫਾਲ ਹੋਏ ਕਿ ਮਰੀ 'ਚ ਕੁਝ ਬਰਫ਼ ਨਾਲ ਬੰਦਾ ਮਰ ਜਾਏ। ਹਿਸਟਰੀ 'ਚ ਪਹਿਲੀ ਵਾਰੀ ਹੋਇਆ ਔਰ ਇਹਦੇ 'ਚ ਸਾਰਾ ਕਸੂਰ ਤੁਸੀਂ ਦੇਖੋ ਰੈਸਕਿਊ 112 ਕਿੱਥੇ ਸੀ? ਉਹ ਕਿਉਂ ਆਪਰੇਟ ਨਹੀਂ ਕਰ ਸਕੀ ਉੱਥੇ? ਔਰ ਜਿਹੜੇ ਲੋਕ ਉਹ ਮਰ ਗਏ ਗੱਡੀਆਂ 'ਚ ਠੰਡ ਨਾਲ ਜਾਂ ਠਰ ਕੇ ਮਰ ਗਏ ਜਾਂ ਗੈਸ ਨਾਲ ਮਰ ਗਏ, ਦਮ ਘੁੱਟਣ ਨਾਲ ਮਰ ਗਏ, ਉਹਨਾਂ ਨੂੰ ਰੈਸਕਿਊ ਦੀਆਂ ਟੀਮਾਂ ਵੀ ਕਿਉਂ ਨਹੀਂ ਆ ਸਕੀਆਂ? ਇੰਜ ਦੇ ਨੰਬਰ ਕਿਉਂ ਨਹੀਂ ਸਨ? ਇਹ ਕਿੰਨੇ ਕਰਨਾ ਸੀ? ਇਹ 3 ਸਾਲ ਤੋਂ ਆਏ ਨੇ। ਅਗਰ ਉੱਥੇ ਕੋਈ ਸਰਵਿਸ ਨਹੀਂ ਰੈਸਕਿਊ 112 ਦੀ ਮੇਰੇ ਖਿਆਲ 'ਚ ਤਾਂ ਹੋਣੀ ਚਾਹੀਦੀ ਹੈ। ਅਗਰ ਨਹੀਂ, ਕਿਉਂਕਿ ਪੰਜਾਬ ਦਾ ਹਿੱਸਾ ਹੈ, ਜਾਂ ਅਗਰ ਨਹੀਂ ਵੀ ਸੀ ਤਾਂ ਵੀ ਇਹਨਾਂ ਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ ਸੀ। ਇਹਨਾਂ ਨੂੰ ਪਤਾ ਸੀ ਕਿ ਉੱਥੇ 1 ਲੱਖ ਗੱਡੀ ਆ ਚੁੱਕੀ ਹੈ। ਇਹਨਾਂ ਨੂੰ ਪਤਾ ਸੀ ਕਿ ਇੰਝ ਦੀ ਸਿਚੁਏਸ਼ਨ ਪੈਦਾ ਹੋ ਰਹੀ ਹੈ ਕਿ ਜਿਹੜੀ ਕੰਟਰੋਲ ਤੋਂ ਬਾਹਰ ਹੋ ਰਹੀ ਹੈ। ਵਾਰਨਿੰਗਸ ਵੀ ਦੇ ਰਹੇ ਸਨ। ਇਹਨਾਂ ਕਿਉਂ ਨਾ ਕੀਤਾ? ਸੋ ਇਹ ਜਿੰਨੇ ਵੀ ਲੋਕ ਮਰੇ ਨੇ, ਇਹ ਮਰੇ ਨਹੀਂ, ਇਹ ਕਤਲ ਹੋਏ ਨੇ ਔਰ ਇਹਨਾਂ ਦੀ ਕਾਤਿਲ ਮੌਜੂਦਾ ਹਕੂਮਤ ਹੈ ਔਰ ਉਹ ਇਦਾਰੇ ਨੇ ਜਿਨ੍ਹਾਂ ਲਾਪਰਵਾਹੀ ਵਰਤੀ ਹੈ।
ਮਰੀ ਦਾ ਜਾਂ ਪੰਜਾਬ ਦੀ ਪੰਜਾਬੀ ਕੌਮ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ, ਕੋਈ ਕਸੂਰ ਨਹੀਂ। ਰੱਬ ਰਾਖਾ।